ਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਤੇ ਮੇਰੇ ਨਾਲ ਜਿਹੜੇ ਇਸ ਟਾਈਮ ਜੁੜ ਚੁੱਕੇ ਹੋਏ ਨੇ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 30 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਬੇਕਰਸਫੀਲਡ। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਬਾਰੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 559 905 2575। ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਉਂਟ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਉਹਨਾਂ ਦੇ ਨਾਲ ਸੰਪਰਕ ਨੰਬਰ 415 909 0503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਸਟਾਰਲਾਈਟ ਟਰੱਕ ਟ੍ਰੇਲਰ ਟਾਇਰਸ ਵਾਲੇ ਨਵੇਂ ਪੁਰਾਣੇ ਟਰੱਕ ਟ੍ਰੇਲਰ ਦੇ ਜਿਹੜੇ ਟਾਇਰਸ ਆ ਉਹ ਤੁਸੀਂ ਖਰੀਦ ਸਕਦੇ ਹੋ। ਹੋਲਸੇਲ ਪ੍ਰਾਈਸਿਸ ਦੇ ਅਲਾਈਨਮੈਂਟ ਦਾ ਕੰਮ ਵੀ ਕਰਦੇ ਹਨ। ਐਡਰੈਸ 3955 ਸਟਾਰਲਾਈਟ ਡਰਾਈਵ ਸੀਰੀਜ਼ ਕੈਲੀਫੋਰਨੀਆ, ਨੰਬਰ 2092509535। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਦੁਪਹਿਰਾ ਵੀ ਦੱਸਿਆ ਸੀ ਵੀ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਅਨਾਊਂਸ ਕਰ ਦਿੱਤਾ ਹੈ ਵੀ ਮੰਗਲਵਾਰ ਸਵੇਰ ਤੋਂ ਜਿਹੜੀਆਂ ਰਿਸਟ੍ਰਿਕਸ਼ਨਸ ਲਾ ਦਿੱਤੀਆਂ ਜਿਹੜੇ ਲੋਕ ਇੰਡੀਆ ਤੋਂ ਵਾਪਸ ਆ ਰਹੇ ਆ। ਉਹ ਕਹਿੰਦੇ ਵੀ US ਸਿਟੀਜ਼ਨ, ਗ੍ਰੀਨ ਕਾਰਡ ਹੋਲਡਰਸ ਤੇ ਉਹਨਾਂ ਦੇ ਬੱਚੇ ਜਿਹੜੇ ਆ ਸਕਦੇ ਹੈਗੇ ਆ। ਪਰ ਪ੍ਰੋਬਲਮ ਇਹ ਆ ਵੀ ਹੁਣ ਜਿਹੜੀਆਂ ਏਅਰਲਾਈਨਸ ਆ ਖਾਸ ਕਰਕੇ ਯੂਨਾਈਟਿਡ, ਉਹਨਾਂ ਨੇ ਵੀ ਫਲਾਈਟਸ ਬੰਦ ਕਰ ਦਿੱਤੀਆਂ। ਇੱਕੋ ਹੀ ਇੱਕ ਏਅਰਲਾਈਨ ਜਿਹੜੀ ਆ ਏਅਰ ਇੰਡੀਆ ਦੀ ਰਹਿ ਗਈ ਆ। ਇਸ ਵੇਵ ਨੇ ਜਿਹੜੀ ਕਰੋਨਾ ਵਾਇਰਸ ਦੀ ਆ, ਰਾਜਕਨਵੀਰ ਸਿੰਘ ਜੀ, ਪੂਰੀ ਤਰਥੱਲੀ ਮਚਾਈ ਹੋਈ ਹੈ ਇੰਡੀਆ ਦੇ ਵਿੱਚ। ਟੋਟਲੀ ਰੋਂਗ ਨੰਬਰ ਉੱਥੇ ਦੀ ਸਰਕਾਰ ਦੱਸ ਰਹੀ ਆ। ਬਹੁਤ ਵੱਡੀ ਗਿਣਤੀ 'ਚ ਲੋਕ ਮਰ ਰਹੇ ਆ। NPR ਨੇ ਅੱਜ ਰਿਪੋਰਟ ਕੀਤਾ ਆ ਵੀ ਇੱਕ ਵਾਰਾਣਸੀ ਦੇ ਵਿੱਚ ਇੱਕ ਪਿੰਡ 'ਚ ਕਿਸੇ ਦੀ ਉਹ ਇੰਟਰਵਿਊ ਲੈ ਰਹੇ ਸੀ। ਉਹ ਕਹਿੰਦੇ ਵੀ ਪਿੰਡ 'ਚੋਂ ਸਾਡੇ 52 ਜਾਣਿਆਂ ਦੀ ਮੌਤ ਹੋ ਚੁੱਕੀ ਆ ਤੇ ਕੋਈ ਵੀ ਬੰਦਾ ਟੈਸਟ ਨਹੀਂ ਹੋਇਆ, ਕੋਈ ਵੀ ਹਸਪੀਟਲ ਨਹੀਂ ਗਿਆ, ਕਿਉਂਕਿ ਟੈਸਟਿੰਗ ਕਰਨ ਦਾ ਇਕਵਿਪਮੈਂਟ ਹੀ ਹੈ ਨਹੀਂ ਇੰਨਾ, ਤੇ ਨਾ ਹੀ ਹਸਪੀਟਲ ਅਵੇਲੇਬਲ ਹੈਗੇ ਆ। ਜਿਹੜੀ ਵੀ ਦੁਨੀਆ ਦਾ ਮੇਜਰ ਆਊਟਲੈਟਸ ਹੈਗੇ ਆ, ਜਿੰਨੇ ਵੀ, ਚਾਹੇ ਉਹ ਨਿਊਜ਼ਪੇਪਰ ਆ, TV ਆ, ਸਿਰਫ ਉੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਅੱਗਾਂ ਲੱਗੀਆਂ ਦੀਆਂ ਹੀ ਜਿਹੜੀਆਂ ਪਿਕਚਰਾਂ ਆ ਉਹ ਦਿਖਾ ਰਹੇ ਹੈਗੇ ਆ। ਬਹੁਤ ਹੀ ਤਰਸਯੋਗ ਨੇ ਕਿਹਾ ਵੀ ਟਿਊਜ਼ਡੇ ਸਵੇਰ ਤੋਂ ਫਲਾਈਟਸ ਬੰਦ ਹੋ ਜਿਹੜੇ ਆ ਨਹੀਂ ਸਕਦੇ ਲੋਕ, ਜਿਹੜੇ ਵਿਜ਼ਟਰ ਆ ਜਾਂ ਹੋਰ ਜਿਹੜੇ ਉੱਥੇ ਦੇ ਡਾਕਟਰ ਆ ਇੰਡੀਆ ਦੇ, ਉਹ ਇਹ ਕਹਿ ਰਹੇ ਆ ਵੀ ਜਿਹੜਾ ਇਹ ਵੇਰੀਐਂਟ ਆ ਇੰਨਾ ਜ਼ਿਆਦਾ ਸਟਰੋਂਗ ਆ ਕਰੋਨਾ ਦਾ, V.1.617, ਜਿਨ੍ਹਾਂ ਲੋਕਾਂ ਦੇ ਟੀਕਾ ਵੀ ਲੱਗਿਆ ਆ ਉਹ ਵੀ ਬਿਮਾਰ ਹੋ ਰਹੇ ਆ। ਸੋ ਇਹਦਾ ਕੋਈ ਆਲਟਰਨੇਟਿਵ ਹੀ ਹੈ ਨਹੀਂ। ਦੂਜੇ ਪਾਸੇ ਜਿਹੜੀ ਏਅਰ ਇੰਡੀਆ ਆ, ਇੱਕੋ ਇੱਕ ਹੁਣ ਏਅਰਲਾਈਨ ਲੈ ਗਈ ਜਿਹਦੇ ਰਾਹੀਂ ਤੁਸੀਂ ਇੰਡੀਆ ਤੋਂ ਇੱਥੇ ਆ ਸਕਦੇ ਆ। ਉਹਨਾਂ ਨੇ ਪੂਰੀ ਲੁੱਟ ਮਚਾਈ ਹੋਈ ਆ। ਇੱਕ ਤਾਂ ਦੁਨੀਆ ਜਿਹੜੀ ਆ ਮਿਲੀਅਨਸ ਆਫ ਡਾਲਰ ਵੱਖ-ਵੱਖ ਮੁਲਕ, ਚਾਹੇ ਉਹ ਸਾਡਾ USA ਹੈਗਾ ਆ, ਕੈਨੇਡਾ ਆ, UK ਆ, ਨਿਊਜ਼ੀਲੈਂਡ ਆ, ਈਵਨ ਨੇਪਾਲ ਵਰਗੇ ਜਿਹੜੇ ਗਰੀਬ ਮੁਲਕ ਵੀ ਆ, ਉਹ ਮਿਲੀਅਨਸ ਆਫ ਡਾਲਰ ਦੇ ਰਹੇ ਆ। ਦੂਜੇ ਪਾਸੇ ਗਵਰਨਮੈਂਟ ਓਨਡ ਜਿਹੜੀ ਏਅਰਲਾਈਨ ਆ ਉਹ $3,30,000 ਤੱਕ ਰੁਪਈਏ ਤੱਕ ਵਨ ਵੇ ਟਿਕਟ ਜਿਹੜੀ ਆ ਉਹ ਚਾਰਜ ਕਰ ਰਹੀ ਆ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਨਵਰਟ ਹੋ ਕੇ ਕਿੰਨਾ ਹੋਣਾ। ਇਸ ਵੇਲੇ ਮੈਂ ਚੈੱਕ ਕਰ ਰਿਹਾ ਸੀ ਲੇਟੈਸਟ, ਜਾਂ ਤਾਂ ਉਹਨਾਂ ਦੇ ਇੱਕ ਟਿਕਟ ਦਿੱਲੀ ਤੋਂ ਸੈਨ ਫਰਾਂਸਿਸਕੋ ਦੀ 3,28,000 ਰੁਪਈਏ ਦੀ ਮਿਲ ਰਹੀ ਆ, ਉਹ ਸਟਾਪ ਕਰਕੇ ਆ, ਤੇ ਜਾਂ ਜੇ ਸਿੱਧੀ ਆ ਤੇ 6,15,000 ਰੁਪਏ ਦੀ ਟਿਕਟ ਆ ਵਨ ਵੇ। ਇੰਨੀ ਲੁੱਟ ਮਚਾਈ ਹੋਈ ਆ। ਦੂਜੇ ਪਾਸੇ ਇੱਕ ਏਅਰਲਾਈਨ ਜਿਹੜੀ ਹੈਗੀ ਆ ਵਰਜਨ ਐਟਲਾਂਟਿਕ,
ਉੱਥੇ ਆਪਣਾ ਸਰਦਾਰ ਨੌਜਵਾਨ ਉਹਨਾਂ ਦਾ ਪਾਇਲਟ ਸੀ, ਉਸ ਨੇ 에ਅਰਲਾਈਨ ਨੂੰ ਬੇਨਤੀ ਕੀਤੀ ਵੀ ਮੈਂ ਜਿਹੜੀ ਆ ਖਾਲਸਾ ਏਡ ਵਾਲਿਆਂ ਨੇ ਮੈਨੂੰ ਕੰਟੈਕਟ ਕੀਤਾ ਹੈ, ਉਹਨਾਂ ਨੇ 200 ਦੇ ਕਰੀਬ ਆਕਸੀਜਨ ਦੇ ਜਿਹੜੇ ਕੰਸਨਟ੍ਰੇਟਰਸ ਆ ਉਹ ਇੰਗਲੈਂਡ ਤੋਂ ਜਿਹੜਾ ਲੰਡਨ ਦਾ ਹੀਥਰੋ 에ਅਰਪੋਰਟ ਹੈਗਾ ਇੰਡੀਆ ਨੂੰ ਲੈ ਕੇ ਜਾਣੇ ਆ, ਵੀ ਤੁਸੀਂ ਕਿੰਨੇ ਪੈਸੇ ਚਾਰਜ ਕਰੋਗੇ, ਕਿਉਂਕਿ 에ਅਰਲਾਈਨਸ ਨੇ ਇੰਡੀਆ ਦੀਆਂ ਨੇ ਤਾਂ ਲੁੱਟ ਮਚਾਈ ਹੋਈ ਆ। ਉਹਨਾਂ ਨੇ ਦੇਖੋ ਭਈ ਰਾਜਕਨਵੀਰ ਸਿੰਘ ਜੀ ਜਿਹੜੀ ਵਰਜਨ ਐਟਲਾਂਟਿਕ ਆ ਜਿੱਥੇ ਇਹ ਦਸਤਾਰਧਾਰੀ ਸਿੱਖ ਪਾਇਲਟ ਹੈਗਾ, ਉਹ ਕਹਿੰਦੇ ਵੀ ਤੂੰ ਹੀ ਜਿਹੜਾ ਜਹਾਜ਼ ਚਲਾ ਕੇ ਲਿਜਾਈ, ਅਸੀਂ ਕੋਈ ਵੀ ਪੈਸਾ ਚਾਰਜ ਨਹੀਂ ਕਰਾਂਗੇ। ਸੋ ਅੱਜ ਖਾਲਸਾ ਏਡ ਵਾਲੇ 200 ਆਕਸੀਜਨ ਕੰਸਨਟ੍ਰੇਟਰਸ ਜਿਹੜੇ ਹੈਗੇ ਆ ਉਹ ਲੰਡਨ ਹੀਥਰੋ 에ਅਰਪੋਰਟ ਤੋਂ ਲੈ ਕੇ ਜਾ ਰਹੇ ਹੈਗੇ ਆ ਇੰਡੀਆ ਨੂੰ, ਨਿਊ ਦਿੱਲੀ ਨੂੰ। ਦੇਖੋ ਇਹ ਇੰਨਾ ਫਰਕ ਆ ਵੀ ਉੱਥੇ ਤਾਂ ਲੁੱਟ ਮਚੀ ਹੋਈ ਹੈਗੀ ਆ ਇਸ ਵੇਲੇ ਜੀ। ਤਰਸਯੋਗ ਹਾਲਾਤ ਜਿਹੜੇ ਉਹ ਇਸ ਟਾਈਮ ਉੱਥੇ ਬਣ ਚੁੱਕੇ ਹੋਏ ਆ। ਕੋਵਿਡ ਦੇ ਚੱਲਦਿਆਂ ਉੱਥੇ ਦੀ ਸਿਹਤ ਵਿਵਸਥਾ ਦਾ ਭੱਠਾ ਬਹਿ ਗਿਆ ਆ, ਉਹ ਸਾਰਾ ਕੁਝ ਉਸ ਦੇ ਸਾਹਮਣੇ ਆ ਗਿਆ। ਧੰਨ ਨੇ ਉੱਥੋਂ ਦੇ ਡਾਕਟਰ ਨਰਸਾਂ ਜਿਹੜੇ ਇਸ ਪ੍ਰੈਸ਼ਰ ਦੇ ਵਿੱਚ, ਇੰਨੇ ਦਬਾਅ ਦੇ ਵਿੱਚ ਜਿਹੜੇ ਉਹ ਕੰਮ ਕਰ ਰਹੇ ਨੇ। ਲੋਕ ਕਿਉਂਕਿ ਹੁਣ ਦੇਖੋ ਉੱਥੇ ਨਾ ICU ਦੇ ਬੈੱਡ, ਨਾ ਆਕਸੀਜਨ, ਨਾ ਕੁਛ, ਅਤੇ ਲੋਕ ਗੁੱਸਾ ਫਿਰ ਇਹਨਾਂ ਦੇ ਉੱਤੇ ਜਿਹੜਾ ਉਹ ਕੱਢ ਦਿੰਦੇ ਨੇ। ਹਾਲਾਤ ਬਹੁਤ ਹੀ ਜ਼ਿਆਦਾ ਜਿਹੜੇ ਉਹ ਇਸ ਟਾਈਮ ਉੱਥੇ ਮਾੜੇ ਹੋ ਚੁੱਕੇ ਆ। ਸੋ 4 ਮਈ ਤੋਂ ਆਉਂਦੇ ਮੰਗਲਵਾਰ, ਯਾਨੀ ਕਿ ਸੋਮਵਾਰ ਦੀ ਦੇਰ ਰਾਤ ਤੋਂ ਅਤੇ ਮੰਗਲਵਾਰ ਤੜਕੇ ਤੋਂ ਜਿਹੜੀਆਂ ਆ ਇੰਡੀਆ ਤੋਂ ਜਿਹੜਾ ਵੀ ਕੋਈ ਬੇਸਿਕਲੀ ਨਾਨ ਇਮੀਗਰੈਂਟ ਹੈਗਾ ਆ, ਈਵਨ ਇਮੀਗਰੈਂਟ ਵੀ ਆ ਜਿਹੜੇ US ਸਿਟੀਜ਼ਨ ਨਹੀਂ ਹੈਗੇ, ਗ੍ਰੀਨ ਕਾਰਡ ਹੋਲਡਰ ਨਹੀਂ ਹੈਗੇ, ਉਹਨਾਂ ਦੇ ਲਈ ਇੱਥੇ ਦੇ ਰਸਤੇ ਇਹਨਾਂ ਨੇ ਬੰਦ ਕੀਤੇ। ਬਹੁਤ ਥੋੜ੍ਹੀਆਂ ਐਕਸੈਪਸ਼ਨਸ ਰੱਖੀਆਂ ਆ, ਜਿੱਦਾਂ ਹਰਜੋਤ ਸਿੰਘ ਜੀ ਨੇ ਆਲਰੇਡੀ ਦੱਸਿਆ। ਕਈ ਜਿਹੜੀਆਂ ਆ ਉਹ ਫਲਾਈਟਸ ਹੁਣ ਕੈਂਸਲ ਆ, ਰੱਦ ਹੋ ਰਹੀਆਂ। ਜਿਹੜਾ ਕੋਈ ਅਜੇ ਸੋਚ ਰਿਹਾ ਨਾ ਵੀ ਮੈਂ ਭਾਰਤ ਨੂੰ ਜਾਣਾ ਆ, ਇੰਡੀਆ ਨੂੰ ਜਾਣਾ ਆ, ਭਾਈ ਕੈਂਸਲ ਕਰ ਲਓ, ਕੁਛ ਨਹੀਂ ਰੱਖਿਆ। ਹਾਲ ਦੀ ਘੜੀ ਇੰਤਜ਼ਾਰ ਕਰ ਲਓ। ਜਿਹੜਾ ਵੀ ਕੰਮ ਤੁਸੀਂ ਕਰਨ ਦੇ ਲਈ ਜਾ ਰਹੇ ਆ, ਹੁਣ ਤੁਹਾਨੂੰ ਉਸ ਦੇ ਉੱਤੇ ਵਿਰਾਮ ਜਿਹੜਾ ਉਹ ਤੁਹਾਨੂੰ ਥੋੜ੍ਹਾ ਬਹੁਤਾ ਲਾਉਣਾ ਹੀ ਪੈਣਾ ਆ। ਇਨ ਦੀ ਐਂਡ ਦੇ ਫਲਾਈਟ ਦੇ ਵਿੱਚ ਉਤਰਨਾ ਵੀ ਆ, ਉਤਰਨਾ ਦਿੱਲੀ ਦੇ ਵਿੱਚ ਆ, ਅਤੇ ਦਿੱਲੀ ਦੇ ਹਾਲਾਤ ਆਪਾਂ ਸਾਰਿਆਂ ਨੂੰ ਪਤਾ ਵੀ ਉੱਥੇ ਦੇ ਕਿੱਦਾਂ ਦੇ ਇਸ ਟਾਈਮ ਉਹ ਬਣ ਚੁੱਕੇ ਹੋਏ ਆ। ਪਹਿਲੋਂ ਜਦੋਂ ਆਪਾਂ ਖਬਰ ਕੀਤੀ ਸੀ ਉਦੋਂ ਯੂਨਾਈਟਿਡ 에ਅਰਲਾਈਨ ਵਾਲੇ ਕਹਿੰਦੇ ਸੀਗੇ ਵੀ ਅਸੀਂ ਜਿਹੜੀ ਆਪਣੀ ਨਾਨ ਸਟਾਪ ਸਰਵਿਸ ਆ ਉਸ ਨੂੰ ਜਿਹੜਾ ਉਹ ਚਾਲੂ ਰੱਖਾਂਗੇ। 에ਅਰ ਇੰਡੀਆ ਵਾਲੇ ਨੇ ਵੀ ਕਿਹਾ ਸੀਗਾ, ਪਰ ਹੁਣ ਹਾਲਾਤ ਸ਼ਾਇਦ ਜਿਹੜੇ ਦਿਨ ਬ ਦਿਨ ਜਿਹੜੇ ਆ ਘੰਟੇ ਦਰ ਘੰਟੇ ਜਿਹੜੇ ਉਹ ਬਦਲ ਰਹੇ ਹੈਗੇ ਆ। ਸੋ ਬਚ ਕੇ ਰਹੋ। ਆਪਣੇ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ ਉਹਨਾਂ ਨੂੰ ਕਹੋ ਵੀ ਭਾਈ ਬਚ ਕੇ ਹੀ ਜਿਹੜਾ ਹੋ ਰਿਹਾ ਜਾਵੇ। ਬਹੁਤ ਸਾਰੇ ਉੱਦਾਂ ਜਿਹੜਾ ਆਖਿਆ ਜਾਂਦਾ ਹਰਜੋਤ ਸਿੰਘ ਜੀ, ਪੰਜਾਬ ਦੇ ਵਿੱਚ ਅਜੇ ਇਸ ਦੀ ਮਾਰ ਘੱਟ ਆ, ਪਰ ਯੂ ਨੈਵਰ ਨੋ ਇਹ ਕਦੋਂ ਇੱਥੇ ਵੀ ਜਿਹੜਾ ਆ ਭਕਾਨਾ ਫੁੱਟ ਜਾਵੇ ਅਤੇ ਉੱਥੇ ਵੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਜਿਹੜੀ ਉਹ ਬਣ ਸਕਦੀ ਆ। ਸੋ ਆਪਣੇ ਤੁਸੀਂ ਜਿੰਨੇ ਵੀ ਹੈਗੇ ਆ ਦੋਸਤ ਮਿੱਤਰ ਰਿਸ਼ਤੇਦਾਰ, ਉਹਨਾਂ ਸਾਰਿਆਂ ਨੂੰ ਆਖੋ ਵੀ ਬਚਾਅ ਜਿਹੜਾ ਆ ਉਹ ਹਾਲ ਦੀ ਘੜੀ ਆਉਣ ਵਾਲੇ ਐਟਲੀਸਟ 1 ਮਹੀਨੇ ਦੇ ਲਈ ਕਿਤੇ ਵੀ ਆਓ ਜਾਓ ਨਾ, ਪੂਰੀ ਤਰ੍ਹਾਂ ਜਿਹੜਾ ਆ ਆਉਣਾ ਜਾਣਾ ਬਾਹਰ ਜਿਹੜਾ ਉਹ ਬੰਦ ਜਿਹੜਾ ਉਹ ਕਰ ਦਿੱਤਾ ਜਾਵੇ। ਅਤੇ ਜਿੱਦਾਂ 1 ਸਾਲ ਪਹਿਲਾਂ ਜਿਹੜੀਆਂ ਉਹ ਤੁਸੀਂ ਤਿਆਰੀਆਂ ਕੱਸ ਕੇ ਰੱਖਦੇ ਸੀ ਜਾਂ ਬਚਾ ਰੱਖਦੇ ਸੀ, ਉੱਦਾਂ ਹੀ ਜਿਹੜਾ ਉਹ ਕਰੋ। ਚਾਹੇ ਬੰਦਾ ਸੋਚਦਾ ਹੈ ਮਨ ਦੇ ਵਿੱਚ ਯਾਰ ਪਹਿਲੀ ਦੀ ਤਾਂ ਬਚ ਗਏ, ਹੁਣ ਵੀ ਆਪਾਂ ਨੂੰ ਕੁਛ ਨਹੀਂ ਹੋਊਗਾ, ਪਰ ਜਿਨ੍ਹਾਂ ਦੇ ਹੋ ਰਿਹਾ ਆ, ਜਿਨ੍ਹਾਂ ਨੂੰ ਸਿਚੁਏਸ਼ਨ ਜਿਨ੍ਹਾਂ ਦੀ ਬੈਡ ਬਣ ਰਹੀ ਆ, ਸੋ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ COVID-19 ਦੇ ਨਾਲ ਜਿਹੜਾ ਹੋ ਗਿਆ ਅਤੇ ਆਖੇ ਜੀ ਉਹਨੂੰ ਇਹ ਚੀਜ਼ ਹੋ ਗਈ ਅਤੇ ਤਾਂ ਮਰ ਗਿਆ ਅਤੇ ਉਹਦੇ ਵਿੱਚ ਪਾਈ ਜਾਂਦੇ ਆ। COVID-19 ਹੋਣ ਦੇ ਨਾਲ ਕੀ ਹੁੰਦਾ ਵੀ ਤੁਹਾਡੇ ਜਿਹੜੇ ਸਰੀਰ ਦੀ ਜਿਹੜੀ ਲੜਨ ਦੀ क्षमता ਹੈਗੀ ਆ ਵੱਖ-ਵੱਖ ਹੋਰ ਬਿਮਾਰੀਆਂ ਦੇ ਨਾਲ ਉਹ ਘਟ ਜਾਂਦੀ ਆ। ਸਰੀਰ ਦਾ ਸਾਰਾ ਜ਼ੋਰ ਇਹਦੇ ਨਾਲ ਲੜਨ 'ਤੇ ਲੱਗ ਜਾਂਦਾ ਅਤੇ ਦੂਜੀ ਬਿਮਾਰੀ ਜਿਹੜੀ ਆ ਉਹ ਹੋਰ ਜ਼ਿਆਦਾ ਵੱਧ ਸਕਦੀ ਹੈ ਅਤੇ ਉਹਦੇ ਕਰਕੇ ਮੌਤ ਹੋ ਸਕਦੀ ਆ। ਸੋ ਇਸੇ ਲਈ ਜਿਹੜਾ ਉਹ ਵਾਰ-ਵਾਰ ਜਿਹੜਾ ਉਹ ਕਹਿੰਦੇ ਆ ਵੀ COVID-19 ਦੇ ਕਰਕੇ ਮੌਤ ਹੋ ਗਈ, ਕਿਉਂਕਿ ਸਿਚੁਏਸ਼ਨ ਜਿਹੜੀ ਹੈਲਥ ਦੀ ਹੋਰ ਜਿਹੜੀ ਡਿਟੀਰੀਓਰੇਟ ਜਿਹੜੀ ਉਹ ਹੋ ਜਾਂਦੀ ਆ। ਸੋ ਇਸ ਲਈ ਬਚਾਅ ਜਿਹੜਾ ਉਹ ਕਰਕੇ ਤੁਸੀਂ ਰੱਖੋ। 3500 ਮੌਤਾਂ ਕਹਿੰਦੇ ਆ ਵੀ ਉੱਥੇ ਜਿਹੜੀਆਂ ਉਹ ਅਧਿਕਾਰਤ ਤੌਰ ਦੇ ਉੱਤੇ ਜਿਹੜੀ ਆ ਉਹ ਆਖੀ ਗਈਆਂ ਹੈਗੀਆਂ, ਅਤੇ ਆਂਕੜਾ ਇਸ ਤੋਂ ਵੱਧ ਜਿਹੜਾ ਆ ਉਹ ਡੈਫੀਨੇਟਲੀ ਉਹ ਹੋਣਾ ਹੈਗਾ ਆ। ਸਟੇਟ ਡਿਪਾਰਟਮੈਂਟ ਨੇ ਆਲਰੇਡੀ ਲੈਵਲ 4 ਐਡਵਾਈਜ਼ਰੀ ਡੂ ਨਾਟ ਟਰੈਵਲ ਟੂ ਇੰਡੀਆ ਦੀ ਜਿਹੜੀ ਉਹ ਅਮਰੀਕਨ ਸਿਟੀਜ਼ਨਸ ਨੂੰ, ਨਾਗਰਿਕਾਂ ਨੂੰ ਆਖਿਆ ਵੀ ਉੱਥੇ ਤੁਸੀਂ ਨਾ ਹੀ ਜਾਓ। ਜੀ ਬਿਲਕੁਲ। ਪਿਛਲੇ ਹਫਤੇ ਤੋਂ ਹੀ ਅਸੀਂ ਅਨਾਉਂਸ ਕਰ ਰਹੇ ਸੀ ਵੀ ਭਾਈ ਇੰਡੀਆ ਨਾ ਜਾਓ, ਜਿਹੜੇ ਗਏ ਆ ਰਿਸ਼ਤੇਦਾਰ ਤੁਹਾਡੇ ਇਮੀਡੀਏਟਲੀ ਉਹਨਾਂ ਨੂੰ ਵਾਪਸ ਬੁਲਾ ਲਓ। ਜਿਹੜੇ ਗਵਰਨਮੈਂਟ ਦੇ ਫਿਗਰਸ ਪਿਛਲੇ 24 ਘੰਟਿਆਂ ਦੇ ਆ, 4 ਲੱਖ ਲੋਕ ਪੋਜ਼ਿਟਿਵ ਪਾਏ ਗਏ ਹੈਗੇ ਆ, 3000 ਤੋਂ ਵੱਧ ਮੌਤਾਂ ਹੋਈਆਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਨਅਕਾਊਂਟਡ ਹੈਗੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਉੱਥੇ ਕੋਈ ਟੈਸਟ ਕਰਨ ਲਈ ਇੰਨਾ ਜ਼ਿਆਦਾ ਹੈ ਹੀ ਨਹੀਂ ਹੈ ਸਮਾਨ ਉਹਨਾਂ ਦੇ ਕੋਲ, ਅਤੇ ਵੇਰੀਐਂਟ ਬਹੁਤ ਸਟਰੋਂਗ ਆ। ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਕਹੋ ਭਾਈ ਘਰਾਂ ਤੋਂ ਬਾਹਰ ਨਾ ਨਿਕਲੋ, ਕਿਉਂਕਿ ਉਹਨੇ ਕਹਿ ਤਾ ਚਾਹੇ ਉਹਨਾਂ ਦੇ ਟੀਕਾ ਵੀ ਲੱਗਾ ਆ
ਫਿਰ ਵੀ ਉਹ ਬਿਮਾਰ ਹੋ ਸਕਦੇ ਆ। ਸੋ ਇੰਨਾ ਜ਼ਿਆਦਾ ਜਿਹੜਾ ਸਟਰੋਂਗ ਹੈਗਾ। USA ਦੇ ਮਿਲਟਰੀ ਦੇ ਕਾਰਗੋ ਪਲੇਨ ਜਿਹੜੇ ਆ ਆਲਰੇਡੀ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਆ। 1,84,000 ਦੇ ਕਰੀਬ ਰੈਪਿਡ ਡਾਇਗਨੋਸਟਿਕ ਟੈਸਟ ਭੇਜੇ ਗਏ ਆ। 84,000 ਦੇ ਕਰੀਬ N95 ਮਾਸਕ ਡਾਕਟਰਾਂ ਦੇ ਲਈ ਭੇਜੇ ਗਏ ਆ। ਜੈਨ ਸਾਕੀ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਆ, ਉਹਨਾਂ ਨੇ ਦੱਸਿਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। 60 ਮਿਲੀਅਨ ਡੋਜ਼ਸ ਜਿਹੜੀਆਂ ਐਸਟਰਾਜ਼ਨੇਕਾ ਵੈਕਸੀਨ ਦੀਆਂ ਆ, ਉਹ ਇੰਡੀਆ ਨੂੰ ਪ੍ਰੋਵਾਈਡ ਕਰਨ ਜਾ ਰਹੇ ਹੈਗੇ ਆ। ਸੋ ਇਸੇ ਤਰ੍ਹਾਂ ਸਿੱਖ ਆ ਬਹੁਤ ਵੱਡੀ ਗਿਣਤੀ 'ਚ ਸੇਵਾ ਕਰ ਰਹੇ ਆ। ਮੈਂ ਤੁਹਾਨੂੰ ਦੱਸਿਆ ਹੀ ਆ ਵੀ ਖਾਲਸਾ ਏਡ ਵਾਲੇ ਇੱਕ ਪਲੇਨ ਭਰ ਕੇ ਜਿਹੜਾ ਆਕਸੀਜਨ ਕੰਸਨਟਰੇਟਰਸ ਦਾ ਲਿਜਾ ਰਹੇ ਆ। ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ 250 ਬੈੱਡ, ਹੁਣ ਨਵੀਆਂ ਰਿਪੋਰਟਸ ਆ ਰਹੀਆਂ, ਹੋ ਸਕਦਾ ਉਹਨੂੰ ਵਧਾ ਕੇ 500 ਬੈੱਡ ਤੱਕ ਵੀ ਪ੍ਰਬੰਧ ਕਰ ਦਿੱਤਾ ਆ। ਤੇ ਉੱਥੇ ਦੇ ਜਿਹੜੇ ਪ੍ਰਬੰਧਕ ਆ, ਜਿੰਨੇ ਵੀ ਸਿੱਖ ਇੰਡਸਟਰੀਅਲਿਸਟ ਹੈਗੇ ਆ ਜਿਹੜੇ ਆਕਸੀਜਨ ਬਣਾਉਣ ਦਾ ਕੰਮ ਕਰਦੇ, ਉਹਨਾਂ ਨੇ ਸਾਰਿਆਂ ਤੋਂ ਬੇਨਤੀ ਕੀਤੀ ਆ ਵੀ ਸਾਨੂੰ ਸਮਾਨ ਜਿਹੜਾ ਆ ਜਲਦੀ ਤੋਂ ਜਲਦੀ ਜਿਹੜਾ ਪਹੁੰਚਾਇਆ ਜਾਵੇ। ਬਾਕੀ ਜਿਹੜੀਆਂ ਤੁਸੀਂ CNN ਦੀਆਂ ਰਿਪੋਰਟਸ ਦੇਖੀਆਂ ਹੋਣੀਆਂ ਵੀ ਕਿੱਦਾਂ ਸਿੱਖ ਜਿਹੜੇ ਆ ਲੋਕਾਂ ਦੇ ਘਰਾਂ ਤੋਂ ਆਪ ਹੀ ਜਿਹੜੀਆਂ ਬੋਡੀਜ਼ ਲਿਆ ਰਹੇ ਆ ਤੇ ਆਪ ਹੀ ਸੰਸਕਾਰ ਕਰ ਰਹੇ। ਇਕੱਲਾ ਇਹ ਨਹੀਂ ਹੈ ਵੀ ਜਿੱਦਾਂ ਸਿੱਖਾਂ ਦਾ ਹੁੰਦਾ, ਜੇ ਕੋਈ ਮੁਸਲਮਾਨ ਆ ਉਹਨਾਂ ਦੇ ਮੁਸਲਮਾਨ ਤਰੀਕੇ ਨਾਲ ਕਰਦੇ ਆ, ਹਿੰਦੂਆਂ ਦਾ ਹਿੰਦੂਆਂ ਦੇ ਤਰੀਕੇ ਨਾਲ, ਸਿੱਖਾਂ ਦਾ ਤਾਂ ਚਲੋ ਉਹ ਸਿੱਖ ਹੈਗੇ ਹੀ ਆ, ਸਰਦਾਰ ਭਗਤ ਸਿੰਘ ਸੁਸਾਇਟੀ ਜਿਹੜੀ ਆ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਸਿੱਖ ਆ ਉੱਥੇ ਸੇਵਾ ਕਰ ਰਹੇ ਹੈਗੇ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਅੱਜ ਵਾਈਟ ਹਾਊਸ ਨੇ ਇਸ ਗੱਲ ਨੂੰ ਆਖਿਆ ਆ ਵੀ ਉਹਨਾਂ ਨੇ 100 ਮਿਲੀਅਨ ਦੀ ਜਿਹੜੀ ਆਬਾਦੀ ਆ ਉਹਨਾਂ ਨੂੰ ਫੁੱਲੀ ਵੈਕਸੀਨੇਟ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇਸ ਦਾ ਮਤਲਬ ਆ ਵੀ 55% US ਦੇ ਜਿਹੜੇ ਅਡਲਟਸ ਹੈਗੇ ਉਹਨਾਂ ਨੂੰ ਐਟਲੀਸਟ ਜਿਹੜੀ ਆ ਨਾਲ ਦੇ ਨਾਲ ਇੱਕ ਡੋਜ਼ ਜਿਹੜੀ COVID-19 ਵੈਕਸੀਨ ਦੀ ਜਿਹੜੀ ਉਹ ਲੱਗ ਚੁੱਕੀ ਆ। ਹੁਣ ਹਰਜੋਤ ਸਿੰਘ ਜੀ, ਡਰ ਇਸ ਚੀਜ਼ ਦਾ ਆ ਵੀ ਜਿਹੜੇ ਇਹ ਵੇਰੀਐਂਟ ਆ ਭਾਰਤ ਵਿੱਚ ਜਿਨ੍ਹਾਂ ਨੇ ਇਸ ਟਾਈਮ ਕੋਹਰਾਮ ਮਚਾਇਆ ਆ, ਵੀ ਉਹ ਕਿਤੇ ਅਮਰੀਕਾ 'ਚ ਕਿੰਨੇ ਕੁ ਜਿਹੜੇ ਉਹ ਹੈਗੇ ਆ, ਕਿੰਨੇ ਕੁ ਜਿਹੜੇ ਉਹ ਫੈਲੇ ਨੇ, ਜੇ ਆ ਚੁੱਕੇ ਹੋਏ ਨੇ। ਸੋ ਇਹ ਜਿਹੜੀ ਸਥਿਤੀ ਆ ਉਸ ਦੇ ਉੱਤੇ ਵੀ ਜਿਹੜਾ ਸਾਰਿਆਂ ਨੂੰ ਧਿਆਨ ਰੱਖਣ ਦੀ ਨਾਲ ਦੇ ਨਾਲ ਜਿਹੜੀ ਉਹ ਜ਼ਰੂਰਤ ਹੈਗੀ ਆ। ਹੁਣ ਤੱਕ ਕਹਿੰਦੇ 300 ਮਿਲੀਅਨ ਡੋਜ਼ਿਸ ਵੈਕਸੀਨ ਦੀਆਂ ਜਿਹੜੀਆਂ US ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਉਹ ਸ਼ਿਪ ਕੀਤੀਆਂ ਜਾ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚੋਂ 220 ਮਿਲੀਅਨ ਜਿਹੜੀਆਂ ਹੁਣ ਤੱਕ ਐਡਮਿਨਿਸਟਰ ਹੋ ਚੁੱਕੀਆਂ ਤੇ ਉਹਨਾਂ ਦੇ ਵਿੱਚੋਂ 100 ਮਿਲੀਅਨ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਦੋਨੋਂ ਹੀ ਡੋਜ਼ ਜਾਂ ਜਿਹੜੀ ਸਿੰਗਲ ਡੋਜ਼ ਵਾਲੀ ਜੌਨਸਨ ਐਂਡ ਜੌਨਸਨ ਆ ਉਹ ਲੱਗ ਚੁੱਕੀ ਹੋਈ ਆ। ਸੋ ਇੱਕ ਟਾਈਮ ਦੇ ਉੱਤੇ ਡੇਲੀ ਰੇਟ ਵੈਕਸੀਨੇਸ਼ਨ ਦਾ 3 ਮਿਲੀਅਨ ਪਰ ਡੇ ਦੇ ਉੱਤੇ ਪਹੁੰਚ ਚੁੱਕਿਆ ਸੀ, ਉਹ ਹੁਣ ਘਟ ਕੇ 2.6 ਮਿਲੀਅਨ ਦੇ ਉੱਤੇ ਜਿਹੜਾ ਉਹ ਆ ਗਿਆ ਆ ਜੀ। ਇਸੇ ਤਰ੍ਹਾਂ ਜੇ ਕਰੋਨਾ ਦੀ ਗੱਲ ਕਰਦੇ ਜਾਈਏ, 2 ਕੈਲੀਫੋਰਨੀਆ ਦੇ ਬੰਦੇ ਜਿਹੜੇ ਆ ਜਿਨ੍ਹਾਂ ਦੇ ਨਾਮ ਜੋ ਹੋਰੇਟਾ 60 ਸਾਲਾਂ ਦਾ ਤੇ ਜੋਸਾਇਆ ਹੋਰੇਟਾ 31 ਸਾਲਾਂ ਦਾ, ਉਹਨਾਂ ਨੂੰ ਹਵਾਈ ਦੇ ਵਿੱਚ ਅਰੈਸਟ ਕੀਤਾ ਗਿਆ ਆ। ਕਹਿੰਦੇ ਵੀ ਦੋਨੋਂ ਜਾਣੇ ਜਿਹੜੇ ਆ ਇਹ ਬਾਈ ਏਅਰ ਹਵਾਈ ਨੂੰ ਚਲੇ ਗਏ, ਨਾ ਹੀ ਇਹਨਾਂ ਨੇ ਕਰੋਨਾ ਦਾ ਟੈਸਟ ਕਰਾਇਆ ਸੀ, ਨਾ ਹੀ ਇਹਨਾਂ ਨੇ ਆਪਣੀ ਕੋਈ ਲੌਜਿੰਗ ਜਿਹੜੀ ਆ ਉੱਥੇ ਬੁੱਕ ਕੀਤੀ ਹੋਈ ਸੀ। ਸੋ ਦੋਨਾਂ ਜਾਣਿਆਂ ਨੂੰ ਵੈਲੂਕੋ ਪੁਲਿਸ ਸਟੇਸ਼ਨ ਜਿਹੜਾ ਆ ਉੱਥੇ ਲਿਜਾ ਕੇ ਅਰੈਸਟ ਕਰ ਲਿਆ ਗਿਆ ਹੈਗਾ ਆ। ਇਸੇ ਤਰ੍ਹਾਂ ਇੱਕ ਸੈਨ ਫਰਾਂਸਿਸਕੋ ਦੀ ਲੇਡੀ ਨੂੰ ਅਰੈਸਟ ਕੀਤਾ ਗਿਆ ਸੀ, ਬਾਅਦ ਦੇ ਵਿੱਚ ਉਸ ਨੂੰ ਜੇਲ੍ਹ ਵੀ ਕੀਤੀ ਗਈ ਸੀ। ਉਸ ਨੇ ਜਿਹੜਾ ਕੁਆਰੰਟੀਨ ਉੱਥੇ 10 ਦਿਨ ਦਾ ਹੈਗਾ ਆ ਹਵਾਈ 'ਚ, ਉਸ ਨੂੰ ਜਿਹੜਾ ਤੋੜਿਆ ਸੀ। ਸੋ ਇੱਥੇ ਜਿਹੜੀ ਸਟ੍ਰਿਕਟਨੈਸ ਆ ਉਹ ਪੂਰੀ ਹੋ ਰਹੀ ਆ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਇੰਡੀਆ ਦੇ ਕਰੋਨਾ ਵੇਰੀਐਂਟ ਨੂੰ ਲੈ ਕੇ ਹੁਣ ਬਹੁਤ ਖਤਰਾ ਬਣਿਆ ਹੋਇਆ ਵੀ ਉੱਥੋਂ ਕਿਤੇ ਇੱਥੇ ਉਹ ਵੇਰੀਐਂਟ ਨਾ ਆ ਜਾਏ। ਪਰ ਇੱਕ ਕੇਸ ਸਟੈਨਫੋਰਡ ਯੂਨੀਵਰਸਿਟੀ ਨੇ ਪਿਛਲੇ ਦਿਨਾਂ ਦੇ ਵਿੱਚ ਫੜਿਆ ਵੀ ਸੀ, ਵੀ ਜਿੱਥੇ ਇਹ ਹੋਇਆ ਸੀ ਵੀ ਉਹ ਜਿਹੜਾ ਸੇਮ ਜਿਹੜਾ ਕਰੋਨਾ ਦਾ ਵੇਰੀਐਂਟ ਆ ਇੰਡੀਆ 'ਚ, ਉਹ ਇੱਥੇ ਇੱਕ ਪਰਸਨ ਤੋਂ ਲੱਭਿਆ ਹੈਗਾ ਜੀ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਕਾਰਪੋਰੇਟ ਦੇ ਉੱਤੇ ਟੈਕਸ ਨੂੰ ਜਿਹੜਾ ਵਧਾਉਣਾ ਜਿਹੜਾ ਉਹ ਚਾਹੁੰਦੇ ਆ, ਉਹਨਾਂ ਨੇ ਇਹ ਗੱਲ ਹੁਣ ਛੁਪਾ ਕੇ ਨਹੀਂ ਰੱਖੀ, ਬੜੇ ਚਿਰ ਤੋਂ ਜਿਹੜਾ ਉਹ ਕਹਿ ਰਹੇ ਆ। ਕਹਿੰਦੇ ਵੀ ਇਸ ਦੇ ਨਾਲ ਉਹ ਟਰਾਈ ਕਰ ਰਹੇ ਆ ਵੀ ਜਿਹੜੀ ਇਨਕਮ ਇਨਇਕੁਐਲਿਟੀ ਆ ਉਸ ਨੂੰ ਜਿਹੜਾ ਆ ਉਹ ਹੈਡ ਔਨ ਜਿਹੜਾ ਉਹ ਦੇਖਣਗੇ। ਆਪਣੇ ਜਿਹੜੇ ਇਹਨਾਂ ਨੇ ਸਾਂਝੇ ਸਦਨ ਦੇ ਮੂਹਰੇ ਆਪਣਾ ਭਾਸ਼ਣ ਦਿੱਤਾ ਸੀ, ਉਸ ਦੇ ਵਿੱਚ ਵੀ ਇਹ ਗੱਲ ਆਖੀ। ਉਹਨਾਂ ਨੇ ਵੀ ਕਿਹਾ ਵੀ ਇਕੁਐਲਿਟੀ ਪੇ ਦਾ ਬਿੱਲ ਕਾਂਗਰਸ ਪਾਸ ਕਰੇ ਤਾਂ ਮੈਂ ਤੁਰੰਤ ਜਿਹੜਾ ਆ ਉਸ ਨੂੰ ਸਾਈਨ ਕਰ ਦਊਂਗਾ। ਬਾਈਡਨ ਹੁਣੀ ਜਿਨ੍ਹਾਂ ਨੇ ਜਿਹੜਾ ਅਮਰੀਕਨ ਫੈਮਿਲੀ ਪਲਾਨ ਜਿਹੜਾ ਲੈ ਕੇ ਆਂਦਾ, ਜਿਸ ਦੇ ਵਿੱਚ ਉਹ ਰਿਚ ਲੋਕਾਂ ਦੇ ਉੱਤੇ ਵਾਧੂ ਟੈਕਸ ਜਿਹੜਾ ਉਹ ਲਾ ਕੇ ਇਸ ਦੇ ਲਈ ਰਾਸ਼ੀ ਜਿਹੜੀ ਇਕੱਤਰ ਕਰਨਾ ਚਾਹੁੰਦੇ ਆ। ਬੇਸਿਕਲੀ ਉਹ ਬੱਚਿਆਂ ਦੇ ਵਿੱਚ, ਚਾਈਲਡ ਕੇਅਰ ਦੇ ਵਿੱਚ, ਕਮਿਊਨਿਟੀ ਕਾਲਜ ਦੇ ਵਿੱਚ ਇਰਰਿਸਪੈਕਟਿਵ ਆਫ ਇਨਕਮ ਜਿਹੜਾ ਆ ਉਹ ਇਸ ਦੇ ਵਿੱਚ ਵੰਡਣਾ ਚਾਹੁੰਦੇ ਆ। ਉਧਰ ਕਾਰਪੋਰੇਸ਼ਨਸ ਦੇ ਉੱਤੇ ਵੀ ਟੈਕਸ ਜਿਹੜਾ ਉਹ ਵਧਾਉਣ ਦੀ ਚਰਚਾ
ਜਿਹੜੀ ਉਹ ਚੱਲ ਰਹੀ ਆ। 2017 ਦੇ ਵਿੱਚ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਆ ਕੇ ਜਿਹੜੇ ਫੈਡਰਲ ਜਿਹੜੇ ਟੈਕਸ ਸੀਗੀਆਂ ਕਾਰਪੋਰੇਸ਼ਨਸ ਦੇ ਉੱਤੇ, ਉਸ ਦੇ ਵਿੱਚ ਵੱਡੀ ਕਟੌਤੀ ਜਿਹੜੀ ਉਹ ਕੀਤੀ ਸੀਗੀ। ਅਤੇ ਹੁਣ ਬਾਈਡਨ ਹੁਣੀ ਕਹਿ ਰਹੇ ਆ ਵੀ ਜਿਹੜੇ ਜਾਰਜ ਬੁਸ਼ ਹੁਣਾਂ ਦੇ ਕਾਰਜਕਾਲ ਦੇ ਦੌਰਾਨ ਕਾਰਪੋਰੇਟਸ ਦਾ ਜਿਹੜਾ ਇਹ ਟੈਕਸ ਸੀਗਾ, ਉਸ ਨੂੰ ਉੱਥੇ ਮੁੜ ਦੁਬਾਰਾ ਉਸ ਲੈਵਲ ਦੇ ਉੱਤੇ ਲੈ ਕੇ ਆਂਦਾ ਜਾਵੇ। ਅਗਲੀ ਖਬਰ ਵੱਲ ਚਲੀਏ। ਜਿਹੜੀ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਆ, TSA ਆ, ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਹਰ ਇੱਕ ਜਾਣੇ ਨੂੰ ਜਿਹੜਾ ਮਾਸਕ ਆ ਉਹ ਪਲੇਨ ਦੇ ਵਿੱਚ ਪਾਉਣਾ ਪਊਗਾ, ਈਵਨ ਦੋ ਤੁਸੀਂ ਵੈਕਸੀਨੇਟਡ ਵੀ ਹੈਗੇ ਆ। ਪਹਿਲਾਂ ਇਹ ਜਿਹੜਾ ਮਈ 11 ਨੂੰ ਜਿਹੜੀ ਰਿਕੁਆਇਰਮੈਂਟ ਸੀ ਇਹ ਖਤਮ ਹੋ ਜਾਣੀ ਸੀ, ਹੁਣ ਇਸ ਨੂੰ ਸਤੰਬਰ 13 ਤੱਕ ਜਿਹੜਾ ਆ ਐਕਸਟੈਂਡ ਕਰ ਦਿੱਤਾ ਗਿਆ ਆ। ਸੋ ਜੇ ਕੋਈ ਮਾਸਕ ਜਿਹੜਾ ਆ ਨਾ ਪਾਊਗਾ ਉਹਨੂੰ $250 ਦਾ ਜਿਹੜਾ ਫਾਈਨ ਆ ਜਾਂ ਇਸ ਤੋਂ ਵੱਧ ਫਾਈਨ ਹੋ ਸਕਦਾ ਹੈਗਾ ਜੀ। ਉਧਰ ਅਲ-ਕਾਇਦਾ ਨੇ ਜਿਹੜੀ ਆ ਉਹ ਚੇਤਾਵਨੀ ਦਿੱਤੀ ਆ ਅਮਰੀਕਾ ਨੂੰ, ਧਮਕੀ ਕਹਿ ਲਓ, ਚੇਤਾਵਨੀ ਕਹਿ ਲਓ, ਵੀ ਕਹਿੰਦੇ ਵੀ ਜਿੱਦਾਂ ਹੀ ਅਮਰੀਕਨ ਫੌਜੀ ਜਿਹੜੇ ਆ ਉੱਥੋਂ ਬਾਹਰ ਆ ਜਾਣਗੇ, ਜਿਹੜਾ ਸਤੰਬਰ 11 2021 ਜਿਹੜਾ ਇਹਨਾਂ ਨੇ ਦਿਨ ਰੱਖਿਆ, ਮਿਥਿਆ ਆ, ਵੀ ਉਸ ਤੋਂ ਬਾਅਦ ਦੇ ਵਿੱਚ ਅਲ-ਕਾਇਦਾ ਜਿਹੜੀ ਆ ਵਾਰ ਔਨ ਆਲ ਫਰੰਟਸ, ਚੌਂਸ਼ ਫੇਰਿਓਂ ਜਿਹੜੇ ਆ ਇੱਕ ਹਿਸਾਬ ਦੇ ਨਾਲ ਉੱਥੇ ਹਮਲਾ ਜਿਹੜਾ ਉਹ ਕਰੂਗੀ ਅਮਰੀਕਾ ਦੇ ਖਿਲਾਫ। ਪਿਛਲੇ ਜਿਹੜੇ ਦੋਨੋਂ ਹੀ ਰਾਸ਼ਟਰਪਤੀ, ਬਾਈਡਨ ਹੁਣਾਂ ਤੋਂ ਪਹਿਲਾਂ ਓਬਾਮਾ ਤੇ ਟਰੰਪ, ਇਹਨਾਂ ਨੇ ਜਿਹੜੇ ਲੰਮੇ ਚਿਰ ਤੋਂ ਵਾਅਦਾ ਕਰਦੇ ਰਹੇ ਵੀ ਅਸੀਂ ਫੌਜੀ ਜਿਹੜੇ ਵਾਪਸ ਜਿਹੜੇ ਉਹ ਬੁਲਾ ਲੈਣੇ ਆ। ਪਿਛਲੇ ਜਿਹੜੇ ਕਾਰਜਕਾਲ ਦੇ ਵਿੱਚ ਫੌਜੀ ਜਿਹੜੇ ਉਹ ਵਾਪਸ ਬੁਲਾਉਣ ਦੀਆਂ ਚਰਚਾਵਾਂ ਸਭ ਤੋਂ ਵੱਧ ਤੇਜ਼ ਜਿਹੜੀਆਂ ਹੋਈਆਂ, ਅਤੇ ਹੁਣ ਆ ਕੇ ਜਿਹੜੇ ਬਾਈਡਨ ਹੁਣਾਂ ਨੇ ਫੈਸਲਾ ਲਿਆ ਆ ਵੀ 20ਵੀਂ ਜਿਹੜੀ ਆ ਵਰ੍ਹੇਗੰਢ ਦੇ ਉੱਤੇ ਇੱਕ ਹਿਸਾਬ ਦੇ ਨਾਲ ਜਿਹੜੀ ਸਤੰਬਰ 11 2001 ਦੀ ਆ, ਉਸ ਵਾਲੇ ਦਿਨ ਅਸੀਂ ਵਾਪਸ ਜਿਹੜੇ ਆਪਣੇ ਫੌਜੀ ਸਾਰੇ ਦੇ ਸਾਰੇ ਜਿਹੜੇ ਉੱਥੋਂ ਬੁਲਾ ਲੈਣੇ ਆ। ਅਤੇ ਹੁਣ ਅਲ-ਕਾਇਦਾ ਵਾਲੇ ਬੇਸਿਕਲੀ ਕਹਿ ਰਹੇ ਆ ਵੀ ਅਸੀਂ ਪੂਰੀ ਤਰ੍ਹਾਂ ਮੁੜ ਕੇ ਦੁਬਾਰਾ ਅਮਰੀਕਾ ਦੇ ਖਿਲਾਫ ਜਿਹੜੇ ਆ ਉੱਥੇ ਹਥਿਆਰ ਜਿਹੜਾ ਚੱਕ ਲੈਣੇ। ਹੁਣ ਪਿਛਲੇ ਸਾਲ ਦੇ ਵਿੱਚ ਹੀ ਹਰਜੋਤ ਸਿੰਘ ਜੀ ਤਾਲੀਬਾਨ ਦੇ ਨਾਲ ਮਿਲ ਕੇ ਜਿਹੜੇ ਆ ਅਮਰੀਕੀ ਫੌਜੀ ਅਤੇ ਅਮਰੀਕੀ ਜਿਹੜੇ ਕਮਾਂਡਰ ਆ ਉਹ ਇੱਕ ਸੀਜ਼ ਫਾਇਰ ਅਤੇ ਕਿਸ ਤਰੀਕੇ ਦੇ ਨਾਲ ਤਖਤਾ ਉੱਥੇ ਛੱਡ ਕੇ ਆਇਆ ਜਾਵੇਗਾ, ਉਸ ਦੇ ਬਾਰੇ ਜਿਹੜੀ ਚਰਚਾ ਜਿਹੜੀ ਉਹ ਚੱਲੀ ਸੀ। ਅਤੇ ਹੁਣ ਅਲ-ਕਾਇਦਾ ਨੇ ਮੁੜ ਦੁਬਾਰਾ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਇੱਦਾਂ ਲੱਗਦਾ ਹੈ ਵੀ ਉਹ ਸਿਰ ਕੱਢ ਰਹੀ ਆ ਅਤੇ ਜਾਂ ਸੁਰਖੀਆਂ ਜਿਹੜੀਆਂ ਉਹ ਬਟੋਰ ਰਹੀ ਆ। ਪਰ ਹੁਣ ਇਹ ਦੇਖਣਾ ਪਊਗਾ ਵੀ ਇਹ ਕਿੱਦਾਂ ਹੋਊਗਾ, ਕਿ ਨਾਟੋ ਦੀਆਂ ਫੋਰਸਿਸ ਉੱਥੇ ਬਾਅਦ ਦੇ ਵਿੱਚ ਕੋਲੇਸ਼ਨ ਫੋਰਸਿਸ ਉੱਥੇ ਰਹਿਣਗੀਆਂ ਜਾਂ ਉਹ ਵੀ ਉੱਥੋਂ ਚਲੇ ਜਾਣਗੀਆਂ, ਇਹ ਵੀ ਹੁਣ ਨਾਲ ਦੇ ਨਾਲ ਵੱਡੇ ਸਵਾਲ ਰਹਿਣਗੇ। ਅਗਲੀ ਖਬਰ ਜਿਹੜੀ ਆ ਲਵਲੈਂਡ ਜਿਹੜਾ ਕੋਲੋਰਾਡੋ ਤੋਂ ਆ ਰਹੀ ਆ, ਜਿੱਥੇ ਕਿ ਜੂਨ ਮਹੀਨੇ ਦੇ ਵਿੱਚ ਇੱਕ ਇਨਸੀਡੈਂਟ ਵਾਪਰੀ। ਇੱਕ 73 ਸਾਲਾਂ ਦੀ ਬਜ਼ੁਰਗ ਬੀਬੀ ਜਿਹੜੀ ਆ ਉਸ ਨੂੰ ਡਿਮੈਂਸ਼ੀਆ ਸੀਗਾ, ਅਤੇ ਉਹ $13 ਤੇ 88 ਸੈਂਟ ਦਾ ਸਮਾਨ ਲੈ ਕੇ ਤੁਰਦੀ ਹੋਈ ਜਿਹੜੀ ਵਾਲਮਾਰਟ ਤੋਂ ਬਾਅਦ ਗਈ, ਅਤੇ ਉਸ ਨੂੰ 3 ਪੁਲਿਸ ਆਫੀਸਰਸ ਵੱਲੋਂ ਅਰੈਸਟ ਕੀਤਾ ਗਿਆ। ਉਹਨੂੰ ਜਿਹੜੀ ਉਹਦੇ ਸੱਟਾਂ ਚੋਟਾਂ ਵੀ ਲੱਗ ਗਈਆਂ, ਉਹਦਾ ਜਿਹੜਾ ਮਜ਼ਾਕ ਕੀਤਾ ਗਿਆ ਬਹੁਤ ਜ਼ਿਆਦਾ। ਜਿਹੜੇ ਕੈਮਰੇ ਹੁੰਦੇ ਆ ਪੁਲਿਸ ਵਾਲਿਆਂ ਦੇ ਲਾਏ, ਬੋਡੀ ਕੈਮ, ਉਹਨਾਂ ਤੋਂ ਇਸ ਗੱਲ ਦਾ ਪਤਾ ਲੱਗਾ। ਸੋ ਹੁਣ ਅੱਜ ਜਿਹੜੇ ਆ ਉਹ ਤਿੰਨੇ ਦੇ ਤਿੰਨ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਨੂੰ ਜਿਹੜੀ ਛੁੱਟੀ ਦੇ ਦਿੱਤੀ ਗਈ ਹੈਗੀ ਆ। ਸੋ ਕੋਲੋਰਾਡੋ ਦੇ ਵਿੱਚ ਪੁਲਿਸ ਡਿਪਾਰਟਮੈਂਟ ਨੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫਾਇਰ ਕਰ ਦਿੱਤਾ ਹੈ ਜੀ। ਅਤੇ ਸਮਾਂ ਜਿਹੜਾ ਆਪਣਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਅੱਜ ਦਾ ਇੱਥੇ ਹੀ ਹੁਣ ਸਮਾਪਤ ਹੈ। ਅਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਭਾਰਤ ਤੋਂ ਆਉਣ ਵਾਲੇ ਲੋਕਾਂ ਦੇ ਲਈ ਜਿਹੜੇ ਅਮਰੀਕੀ ਸਿਟੀਜ਼ਨ ਨਹੀਂ ਨੇ ਜਾਂ ਗ੍ਰੀਨ ਕਾਰਡ ਹੋਲਡਰ ਨਹੀਂ ਆ, ਉਹਨਾਂ ਉੱਤੇ ਰੋਕ ਜਿਹੜੀ ਆ 4 ਮਈ ਤੋਂ ਉਹ ਲਾ ਦਿੱਤੀ ਗਈ ਆ ਵਾਈਟ ਹਾਊਸ ਦੇ ਦੁਆਰਾ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਆ ਟਰੈਵਲ ਆ ਉਹ ਅਮਰੀਕਾ ਨੂੰ ਨਹੀਂ ਕਰ ਸਕਣਗੇ। ਜਿਨ੍ਹਾਂ ਦੀਆਂ ਉੱਥੇ ਕਈਆਂ ਦੀ ਇੰਟਰਵਿਊਜ਼ ਹੋਣਗੀਆਂ, ਹੋ ਸਕਦਾ ਹੈ ਵੀ ਕਈ ਕੁਛ ਜਿਹੜਾ ਹੋਣਾ ਹੋਵੇ, ਉਹ ਵੀ ਓਬਵੀਅਸ ਦੀ ਗੱਲ ਆ ਵੀ ਉਸ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਪੈਣਾ ਹੀ ਪੈਣਾ ਹੈਗਾ ਆ। ਸੋ ਜਿਹੜੇ ਸਿਟੀਜ਼ਨ 100 EMPLOYEE ਤਾਂ ਰਾਜਗਨਵੀਰ ਸਿੰਘ ਜਿਹੜੇ US ਡਿਪਲੋਮੈਟ ਮਿਸ਼ਨ ਹੈਗੇ ਆ ਬੰਬੇ ਦੇ ਵਿੱਚ, ਦਿੱਲੀ 'ਚ, ਉਹਨਾਂ ਦੇ ਕਰੋਨਾ ਦੇ ਨਾਲ ਪੋਜ਼ੀਟਿਵ ਪਾਏ ਗਏ ਆ। ਹੁਣ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਖਤਰਨਾਕ ਆ। ਅਤੇ ਇੱਕ ਜ਼ਰੂਰ ਆਪਾਂ ਜਿਹੜੀ ਅਨਾਊਂਸਮੈਂਟ ਵੀ ਸਾਂਝੀ ਕਰਨੀ ਆ, ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਵੈਕਸੀਨ ਲੱਗ ਰਹੇ ਹੈਗੇ ਆ। ਫਰੀਮਾਉਂਟ ਗੁਰਦੁਆਰਾ ਸਾਹਿਬ ਪਿਛਲੇ ਕਈ ਹਫ਼ਤਿਆਂ ਤੋਂ ਹਰ ਸੰਡੇ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੈਕਸੀਨ ਲੱਗਦੇ ਆ। ਪਿਛਲੇ ਹਫ਼ਤੇ ਵੀ ਜਿਹੜਾ 900 ਦੇ ਕਰੀਬ ਲੋਕਾਂ ਨੇ ਵੈਕਸੀਨ ਲਵਾਏ ਸੀ। ਸੋ ਵਾਕ ਇਨ ਵੀ ਤੁਸੀਂ ਜਾ ਸਕਦੇ ਹੈਗੇ ਆ। ਸੋ ਸਾਰਿਆਂ ਨੂੰ ਪਤਾ ਹੀ ਆ ਫਰੀਮਾਉਂਟ ਦਾ ਜਿਹੜਾ ਐਡਰੈਸ ਆ ਗੂਗਲ ਕਰ ਲਿਓ, ਜਾਂ ਗੁਰਦੁਆਰਾ ਸਾਹਿਬ ਸਿੱਧੇ ਚੱਲ ਜਾਓ ਅਤੇ ਵਾਕ ਇਨ ਵੀ ਲੈਂਦੇ ਹੈਗੇ ਆ ਜੀ। ਅਤੇ 2 ਮਈ ਨੂੰ ਬੇਕਰਸਫੀਲਡ ਗੁਰਦੁਆਰਾ ਦਸ਼ਮੇਸ਼ ਦਰਬਾਰ ਅਤੇ ਟਰਲਕ ਗੁਰੂ ਘਰ ਵਿਖੇ ਜਿਹੜੀ ਆ ਉਹ ਸਵੇਰ ਤੋਂ ਸ਼ਾਮ ਤੱਕ ਵਾਕ ਇਨ
ਜਿਹੜੇ ਆ ਵੈਕਸੀਨਸ ਆ ਵੱਡੇ ਪੱਧਰ ਦੇ ਉੱਤੇ ਜਿਹੜੇ ਉੱਥੇ ਵੀ ਲਗਾਏ ਜਾਣੇ ਆ। ਸੋ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਰਹਿੰਦੇ ਆ, ਤੁਸੀਂ ਉੱਥੇ ਜਾ ਕੇ ਜੇ ਵੈਕਸੀਨ ਲਾਉਣ ਦੇ ਇੱਛੁਕ ਹੈਗੇ ਆ ਲਗਵਾਉਣ ਦੇ, ਤਾਂ ਤੁਸੀਂ ਉੱਥੇ ਲਗਵਾ ਸਕਦੇ ਆ। ਅਤੇ ਹੁਣ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ 'ਤੇ ਨਜ਼ਰ ਮਾਰਦੇ ਜਾਈਏ। ਅੱਜ ਡਾਊ ਜੋਨਸ ਦੇ ਵਿੱਚ 185 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 33,875 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 120 ਪੁਆਇੰਟ ਦੀ ਗਿਰਾਵਟ ਆਈ, 13,963 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 30 ਪੁਆਇੰਟ ਡਿੱਗੇ, 4181 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਟ੍ਰੈਜਰੀ ਬੌਂਡ ਦੀ ਯੀਲਡ 1.63% ਰਹੀ ਅਤੇ ਸੋਨੇ ਦਾ ਭਾਅ $1768 ਪ੍ਰਤੀ ਆਊਂਸ ਰਿਹਾ। ਇੱਕ US$ ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਕ US$ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 50 ਪੈਸੇ ਦੇ ਬਰਾਬਰ ਰਹੀ ਆ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਉਹ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਹ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US।